ਜੀ, ਅਗਲੀ ਖਬਰ ਵੱਲ ਚਲੀਏ। ਨਿਊਯਾਰਕ ਤੇ ਕੈਲੀਫੋਰਨੀਆ ਦੋਨਾਂ ਸਟੇਟਾਂ ਨੇ 92 ਬਿਲੀਅਨ ਡਾਲਰ ਲੂਜ਼ ਕੀਤਾ ਹੈਗਾ, ਕਿਉਂਕਿ ਜੋ ਅਮੀਰ ਅਮਰੀਕਨਜ਼ ਆ ਉਹ ਦੋਨਾਂ ਸਟੇਟਾਂ ਨੂੰ ਛੱਡ ਕੇ ਹੋਰ ਸਟੇਟਾਂ ਦੇ ਵਿੱਚ ਚਲੇ ਗਈਆਂ ਆ ਜਿੱਥੇ ਟੈਕਸ ਘੱਟ ਹੁੰਦਾ ਹੈਗਾ। ਸੋ 92 ਬਿਲੀਅਨ ਡਾਲਰ ਦਾ ਜੋ ਨੰਬਰ ਹੈ ਇਹ ਬਹੁਤ ਵੱਡਾ ਨੰਬਰ ਆ। ਕਹਿੰਦੇ ਪਈ ਜੋ ਰਿਚ ਯੰਗ ਅਮਰੀਕਨਜ਼ ਆ ਉਹਨਾਂ ਦਾ ਕੌਨਫੀਡੈਂਸ ਸਟਾਕ ਮਾਰਕੀਟ ਦੇ ਵਿੱਚ ਵੀ ਨਹੀਂ ਰਿਹਾ ਇਸ ਟਾਈਮ ਦੇ ਉੱਤੇ। ਸੋ ਕੈਲੀਫੋਰਨੀਆ ਤੇ ਨਿਊਯਾਰਕ ਨੂੰ ਅਮੀਰ ਲੋਕ ਛੱਡ ਰਹੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ। ਇਹ ਸਾਰਾ ਡਾਟਾ ਇੰਟਰਨਲ ਰੈਵਨਿਊ ਸਰਵਿਸ ਨੇ ਦਿੱਤਾ ਹੈ। ਨਿਊਯਾਰਕ ਨੇ ਕਹਿੰਦੇ ਵੀ 25 ਬਿਲੀਅਨ ਡਾਲਰ ਦੀ ਗ੍ਰੋਸ ਇਨਕਮ ਮਾਈਗ੍ਰੇਸ਼ਨ ਆਊਟ ਆਫ ਸਟੇਟ 2021 ਚ ਉਹਨਾਂ ਨੇ ਲੂਜ਼ ਕੀਤੀ ਹੈਗੀ ਆ। ਕਾਫੀ ਵੱਡਾ ਨੰਬਰ ਆ। ਕੈਲੀਫੋਰਨੀਆ ਗੋਲਡਨ ਸਟੇਟ ਨੇ 29 ਬਿਲੀਅਨ ਡਾਲਰ 2021 ਚ ਤੇ 18 ਬਿਲੀਅਨ ਡਾਲਰ 2020 ਚ। ਟੋਟਲ ਜੇ ਮਿਲਾ ਕੇ ਸਾਰਿਆਂ ਦਾ ਦੇਖਿਆ ਜਾਵੇ 2 ਸਾਲਾਂ ਚ 92 ਬਿਲੀਅਨ ਡਾਲਰ ਲੂਜ਼ ਕੀਤਾ ਹੈਗਾ। ਜੀ ਜੀ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਆ ਰਹੀ ਹੈ, ਚੀਨ ਦੇ ਵਿੱਚ ਉੱਥੇ ਦੇ ਜਿਹੜੇ ਨੌਜਵਾਨਾਂ ਦੀ ਅਨਇੰਪਲੋਇਮੈਂਟ ਦੀ ਦਰ ਕਹਿੰਦੇ ਰਿਕਾਰਡ ਹਾਈ ਇਸ ਟਾਈਮ ਬਣ ਚੁੱਕੀ ਆ। 16 ਤੋਂ 24 ਸਾਲ ਦੇ ਜਿਹੜੇ ਉਮਰ ਵਰਗ ਦੇ ਵਿੱਚ ਉੱਥੇ ਦਾ ਅਧਿਕਾਰਿਤ ਆંકੜਾ ਇਹ ਸ਼ੋ ਕਰ ਰਿਹਾ ਆ ਵੀ ਜਿਹੜੀ ਅਰਬਨ ਜਿਹੜੀ ਅਨਪਲੋਇਮੈਂਟ ਆ ਉਹ 20.4% ਦੇ ਉੱਤੇ ਅਪ੍ਰੈਲ ਦੇ ਵਿੱਚ ਪਹੁੰਚੀ ਸੀਗੀ। ਸੋ ਇਹ ਕਹਿੰਦੇ ਵੀ ਅਨਇੰਪਲੋਇਮੈਂਟ ਦੀ ਦਰ ਦੇ ਨਾਲੋਂ ਜਿਹੜਾ 4 ਗੁਣਾ ਜਿਹੜੀ ਆ ਇਸ ਟਾਈਮ ਉੱਥੇ ਇਹ ਵੱਧ ਚੁੱਕੀ ਆ। ਸੋ ਕਹਿੰਦੇ ਵੀ ਚਾਈਨਾ ਦਾ ਜਿਹੜਾ ਕਾਲਜ ਬਬਲ ਆ ਉਹ ਇਸ ਟਾਈਮ ਬਰਸਟ ਕਰ ਰਿਹਾ ਉੱਥੇ। ਜਿੱਦਾਂ ਆਪਣੇ ਦੇਖਦੇ ਆ ਭਾਰਤ ਦੇ ਵਿੱਚ ਵੀ ਨਾ ਸਾਰੇ ਜਣਿਆਂ ਨੂੰ ਇੰਜੀਨੀਅਰ ਡਾਕਟਰ ਬਣਾਉਣ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਆ ਉਹ ਹੁਣ ਸਾਰੇ ਜਣੇ ਬਣ ਰਹੇ ਆ, ਪਰ ਅੱਗੇ ਜੌਬਸ ਅਵੇਲੇਬਲ ਨਹੀਂ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਆ। ਸੋ ਅੰਡਰ ਇੰਪਲੋਇਮੈਂਟ ਕਹਿੰਦੇ ਵੀ ਚੀਨ ਦੇ ਨੌਜਵਾਨਾਂ ਦੇ ਵਿੱਚ ਇੱਕ ਵੱਡੀ ਇਸ ਟਾਈਮ ਇਸ਼ੂ ਦੇ ਵਜੋਂ ਜਿਹੜਾ ਉਹ ਬਣਦਾ ਜਾ ਰਿਹਾ ਆ। 1990 ਦੇ ਦਹਾਕੇ ਦੇ ਵਿੱਚ ਕਾਲਜ ਐਜੂਕੇਸ਼ਨ ਨੂੰ ਕਾਫੀ ਜ਼ਿਆਦਾ ਚੀਨ ਨੇ ਐਕਸਪੈਂਡ ਕੀਤਾ ਸੀ। ਉਦੋਂ ਬਹੁਤ ਜ਼ਿਆਦਾ ਕਾਲਜ ਗ੍ਰੈਜੂਏਟ ਬਣਨੇ ਜਿਹੜੇ ਸ਼ੁਰੂ ਹੋਏ, ਪਰ ਡਿਮਾਂਡ ਐਂਡ ਸਪਲਾਈ ਜਿਹੜੇ ਹਾਈ ਸਕਿਲਡ ਵਰਕਰਸ ਦੀ ਉੱਥੇ ਉਸ ਦੇ ਨਾਲ ਮੈਚ ਨਹੀਂ ਕਰ ਸਕੀ ਤੇ ਹੁਣ ਜਿਹੜੀ ਅਨਇੰਪਲੋਇਮੈਂਟ ਆ ਉਸ ਦੀ ਦਰ ਪਹਿਲਾਂ ਦੇ ਨਾਲੋਂ 4 ਗੁਣਾ ਇਸ ਟਾਈਮ ਵੱਧ ਚੁੱਕੀ ਆ। ਜੀ ਹਾਂ। ਇੰਡੀਆ ਦੀ ਇੰਨੀ ਬੁਰੀ ਸਿਚੁਏਸ਼ਨ ਆ ਜੌਬਸ ਦੇ ਬਾਰੇ, ਈਵਨ ਦੋ ਕਹਿੰਦੇ ਵੀ ਡਿਜੀਟਲ ਇੰਡੀਆ ਸੁਪਰ ਪਾਵਰ ਬਣ ਜਾ ਰਹੀ ਆ। CNN ਨੇ ਕੱਲ ਇੱਕ ਰਿਪੋਰਟ ਛਾਪੀ ਆ ਵੀ ਬਹੁਤ ਘੱਟ ਜੌਬਾਂ ਆ ਇੰਡੀਆ 'ਚ, ਬਹੁਤ ਜ਼ਿਆਦਾ ਵਰਕਰਸ ਆ, ਕੋਈ ਵੀ ਪਲਾਨ ਨਹੀਂ ਹੈਗੀ ਉਹਨਾਂ ਦੇ ਕੋਲ। ਕਹਿੰਦੇ ਵੀ ਦ ਟਾਈਮ ਬੌਮ ਹਿਡਨ ਇਨ ਇੰਡੀਆਜ਼ ਇਕਨੋਮਿਕ ਮਿਰਾਕਲ। ਸੋ 2-2 3-3 ਡਿਗਰੀਆਂ ਵਾਲੇ ਲੋਕ ਉਹਨਾਂ ਨੂੰ ਜੌਬ ਨਹੀਂ ਲੱਭ ਰਹੀ ਹੈਗੀ। ਤਨਖਾਹਾਂ ਬੜੀਆਂ ਘੱਟ ਹੈਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਦੀ ਜਿਹੜੀ ਪੋਜੀਸ਼ਨ ਆ ਕਹਿੰਦੇ ਪਈ ਬਹੁਤ ਬੈਡ ਹੋਊਗੀ ਜੌਬ ਲੱਭਣ ਦੇ ਲਈ। ਕੰਪੀਟੀਸ਼ਨ ਬਹੁਤ ਆ। ਉਹਦਾ ਕਾਰਨ ਇਹ ਆ ਵੀ 40% ਇੰਡੀਆ ਦੀ ਪਾਪੂਲੇਸ਼ਨ 25 ਸਾਲ ਦੀ ਉਮਰ ਤੋਂ ਘੱਟ ਹੈਗੀ ਆ ਤੇ ਹਾਫ ਜਿਹੜੇ ਆ 45.8% ਅਨਪਲਾਇਡ ਆ ਐਜ਼ ਆਫ ਦਸੰਬਰ 2022। ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕੋਨਮੀ ਜੋ ਆ ਉਹਨਾਂ ਨੇ ਇਹ ਡਾਟਾ ਰਿਲੀਜ਼ ਕੀਤਾ। ਜੀ ਜੀ। ਜਾਂਦੇ ਜਾਂਦੇ ਜੇ ਮਾਰਕੀਟਸ ਦਾ ਵੀ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਜਿਹੜੇ ਆ ਉਹ ਉੱਦਾਂ ਦਾ ਛੁੱਟੀ ਜਿਹੜੀ ਉਹ ਰਹੀ ਆ ਤੇ ਮਾਰਕੀਟ ਆਪਾਂ ਜਿੱਦਾਂ ਦੱਸ ਰਹੇ ਸੀਗੇ ਵੀ ਬਾਕੀ ਮੁਲਕਾਂ ਦੇ ਵਿੱਚ ਅਮਰੀਕਾ ਦੀ ਡੈਟ ਸੀਲਿੰਗ ਨੂੰ ਲੈ ਕੇ ਜਿਹੜਾ ਉਹ ਤਾਂ ਨੂੰ ਰਹੀ ਆ। ਮੈਮੋਰੀਅਲ ਡੇ ਦੀ ਜਿਹੜੀ ਉਹ ਛੁੱਟੀ ਰਹਿੰਦੀ ਆ। ਉੱਦਾਂ ਸੋਨੇ ਦਾ ਭਾਅ ਦੱਸਦੇ ਜਾਈਏ ਤਾਂ $1941 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ, 10 ਈਅਰ ਯੀਲਡ 3.77 ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 27,698 ਤੇ ਇਥੀਰੀਅਮ 1893 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 70 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ।